ਦਾ ਪਿੰਡ ਨਹੀਂ ਸੀ ਉੱਠਦਾ, ਹੂੰ ਅੱਕ ਰਿਹਾ ਸੀ। ਅੱਛਾ ਉਹਨੂੰ ਪੰਜਾਂ ਸੱਤਾਂ ਪਿੰਡਾਂ ਦੀ ਪਰਵਾਹ ਹੀ ਨਹੀਂ ਸੀ। ਅੱਛਾ ਲਾਂਭੋ ਪੰਜ ਸੱਤ ਪਿੰਡ ਆ ਜਾਣ ਨਾ ਹੂੰ ਲੜਨ ਨੂੰ ਵੀ, ਹੂੰ ਤੇ ਸਾਡਾ ਪਿੰਡ ਨਹੀਂ ਸੀ ਮੰਨਦਾ। ਅੱਛਾ ਏਡਾ ਤਗੜਾ ਪਿੰਡ ਸੀ। ਏਡਾ ਤਗੜਾ ਪਿੰਡ ਸੀ। ਹੂੰ ਅੰਗਲੇ ਵਾਲੇ ਜਿਹੜੇ ਸੀ ਆਹ ਇਹ ਸਿੱਖਾਂ ਦਾ ਪਿੰਡ ਸੀ, ਉਦੋਂ ਆਉਣ ਜਾਣ ਹੁੰਦਾ ਸੀ ਸਿੱਖਾਂ ਦੇ ਨਾਲ? ਉਹ ਜੀ ਬੜਾ ਸਾਡਾ ਏਦਾਂ ਦਾ ਸੀ ਨਾ ਪੀਚ, ਹੂੰ ਕਿ ਜਿਵੇਂ ਭਾਈਆਂ ਦਾ ਹੁੰਦਾ। ਅੱਛਾ ਜੰਗਲੇ ਵਾਲਿਆਂ ਨਾਲ ਇਹ ਭਰਾਵਾਂ ਦਾ ਹੁੰਦਾ ਨਾ ਪੀਚ, ਏਦਾਂ ਵਾਹ ਜੀ ਵਾਹ। ਹੂੰ ਸ਼ਿਕਾਰ ਵਾਲਿਆਂ ਨਾ ਛੇੜਿਓ। ਅੱਛਾ ਆਹ। ਪੂਰੇ ਫਿਰ ਉਹਨਾਂ ਜੰਗਲੇ ਵਾਲਿਆਂ, ਹੂੰ ਜਿਹੜਾ ਸਾਡੇ ਲਾਗੇ ਜੰਗਲੇ ਪਿੰਡ ਸੀ, ਹਾਂ ਉਹਨਾਂ ਨੇ ਆਖਿਆ ਭਈ ਜੇ ਤੁਹਾਨੂੰ ਸਿੱਖ ਪੈਣ ਹੂੰ ਅਸੀਂ ਅੱਗੇ ਹੋਵਾਂਗੇ, ਅੱਛਾ ਜੇ ਸਾਨੂੰ ਮੁਸਲਮਾਨ ਪੈਣ ਤੇ ਤੁਸੀਂ ਅੱਗੇ ਹੋਏ। ਨਹੀਂ ਕਿੰਨੇ ਦਿਨਾਂ 'ਚ 2 ਕਿੱਲੇ ਕਰ ਲੈਂਦੇ ਸੀ? ਦਿਨਾਂ 'ਚ ਹਾਂ ਕਰੀਆਂ ਦੀ ਜਦ ਇਹ ਇੱਕ ਦਿਹਾੜੀ ਦੇ ਵਿੱਚ ਮੈਂ ਸਵੇਰ ਤੋਂ ਤੁਰ ਕੇ ਸ਼ਾਮ ਤੱਕ ਟੁੱਕਾ ਨਾ, ਹੂੰ ਤੇ ਮੈਂ 3 ਕਿੱਲਿਆਂ ਦਾ ਕਮਾ ਟੁੱਕਦਾ ਸੀ। ਵਾਹ ਜੀ ਵਾਹ, ਬੜੀ ਗੱਲ ਹੈ ਬਜ਼ੁਰਗੋ। 2 ਗੰਨਾ ਅੱਛਾ ਤੁਸੀਂ ਇੱਕ ਫਿਰ ਤੁਸੀਂ ਫਿਰ ਇਸ ਪਿੰਡ ਆ ਕੇ ਐਲਾਨ ਕੀਤਾ ਕਿ ਮੇਰੇ ਨਾਲ ਕੋਈ ਟੁੱਕ ਲਵੇ ਕਮਾਦ, ਤੇ ਕੋਈ ਉੱਠਿਆ ਕਿ ਨਹੀਂ? ਕੋਈ ਨਹੀਂ ਆਇਆ ਹੀ ਨਹੀਂ, ਕੋਈ ਬਰਾਬਰ ਤਾਂ। ਅੱਛਾ ਵਜ਼ਨ ਵੀ ਚੁੱਕਦੇ ਰਹੇ ਹੋ? ਪਹਿਲੋਂ ਹੂੰ ਅਸੀਂ ਮਗਰ ਆਉਨੇ ਆ ਡੇਰਾ ਬਾਬੇ ਨਾਨਕ ਦਾ, ਹਾਂਜੀ ਉੱਥੇ ਫਿਰ ਉਹ ਸਾਡਾ ਜਿਹੜਾ ਸਮਾਨ ਸਮੂਨ ਸੀ ਨਾ ਹੂੰ ਚੁੱਕਿਆ ਹੂੰ ਲੋਕਾਂ ਨੇ, ਉਹ ਉਹਨਾਂ ਨੇ ਉੱਤੋਂ ਲਾ ਕੇ ਸੁੱਟ ਦਿੱਤਾ ਅੱਛਾ ਸਿੱਖਾਂ ਨੇ। ਹੂੰ ਇਹ ਖੱਤਰੀ ਸਨ, ਅੱਛਾ ਉਹਨਾਂ ਨੇ ਕਿ ਜਿਹੜੇ ਸਿਰ ਤੇ ਚੁੱਕਿਆ ਉਹ ਸੁੱਟ ਦਿੱਤਾ ਥੱਲੇ, ਜਿਹੜਾ ਉਹਦਾ ਫੜਿਆ ਸੀ ਉਹ ਵੀ ਸਿਟਾ ਦਿਆ। ਹੂੰ ਹਰ ਸ਼ਾਇਦ ਉੱਥੇ ਸੁੱਟ ਹੈ। ਅੱਛਾ ਉੱਥੇ ਕੀ ਜੱਥਾ ਪੈ ਗਿਆ ਸੀ? अस्सलाम वालेकुम जी, सत श्री अकाल, आदाब। ਤੁਸੀਂ ਸਭ ਦਾ ਪੰਜਾਬ ਦੀ ਟੀਮ ਇਸ ਟਾਈਮ ਪਿੰਡ ਕੱਕੜਗਿੱਲ ਦੇ ਵਿੱਚ ਬੈਠੇ ਆ, ਤੇ ਸਾਡੇ ਸਾਹਮਣੇ ਜਿਹੜੇ ਬਜ਼ੁਰਗ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਬਜ਼ੁਰਗ ਨੇ, ਇਹਨਾਂ ਦੀ ਉਮਰ ਉਸ ਵੇਲੇ 12-13 ਸਾਲ ਸੀ ਜਦੋਂ ਪਾਰਟੀਸ਼ਨ ਹੋਈ ਹੈ। ਅੱਜ ਇਹਨਾਂ ਦੇ ਕੋਲੋਂ ਪੁੱਛਾਂਗੇ 47 ਦੀ ਕਹਾਣੀ, ਕਿ ਇਹਨਾਂ ਨੇ ਆਪਣੇ ਪਿੰਡ ਦੇ ਵਿੱਚ ਕੀ ਕੁਝ ਦੇਖਿਆ ਜਦੋਂ 47 ਦੀ ਵੰਡ ਹੋਈ ਹੈ, ਉਸ ਤੋਂ ਪਹਿਲੇ ਇਹ ਕਿਸ ਤਰ੍ਹਾਂ ਉੱਥੇ ਰਹਿੰਦੇ ਸੀ। ਆਓ ਮਿਲਦੇ ਹਾਂ ਤੇ ਗੱਲਬਾਤ ਸਾਂਝੀ ਕਰਦੇ ਹਾਂ। अस्सलाम वालेकुम बाबा जी। वालेकुम सलाम। की हाल चाल है? बहुत खैर है अल्लाह दी, की नाम है अपना? रहमत है मौला दी। माशाअल्लाह जी माशा। की नाम है अपना? मेरे नाम मोहम्मद सदीक। मोहम्मद सदीक। ਤੁਹਾਡੇ ਵਾਲਦ ਸਾਹਿਬ ਦਾ? कैमदीन। ਤੇ ਦਾਦਾ ਜੀ ਦਾ? दादे का नहीं पता। ਅੱਛਾ नाने का पता। ਨਾਨੇ ਦਾ ਕੀ ਨਾਂ ਸੀ? महंगा। ਮਹਿੰਗਾ। ਬਰਾਦਰੀ ਕਿਹੜੀ ਆਪਣੀ? हाँ जी, ਬਰਾਦਰੀ? अपनी बलादरी राजपूत। ਅੱਛਾ ਅੱਛਾ ਬਾਬਾ ਜੀ, ਇਹ ਦੱਸੋ ਹਿੰਦੁਸਤਾਨ ਦੇ ਵਿੱਚ ਆਪਣਾ ਕਿਹੜਾ ਪਿੰਡ ਸੀ? हिंदुस्तान दे विच साडा पिंड शिकार माछियां दा सदाउंदा है। ਅੱਛਾ ਸ਼ਿਕਾਰ ਮਾਛੀਆਂ ਦਾ। आ ਉਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? नाल धारोवाली, ਹੂੰ धारोवाली लगदी, ਹੂੰ होर जंगले पिंड बथेरे हर सिखां दे। ਅੱਛਾ साडा पिंड एक वड्डा शिकार माछियां दा सदाउंदा ਸੀ, ਹੂੰ ਤੇ ਉਹ ਬਹੁਤ ਵੱਡਾ ਸੀ। ਉਹਦੇ ਚ ਬਰਾਦਰੀ ਕਿਹੜੀ ਕਿਹੜੀ ਰਹਿੰਦੀ ਸੀ? ਉਹਦੇ ਚ ਹਰ ਬਲਾਦਰੀ ਸੀ, ਹੂੰ ਮਤਲਬ ਉਹਦੇ ਵਿੱਚ ਨਾ ਹਰ ਬਲਾਦਰੀ ਸੀ, ਬਹੁਤੇ ਰਾਜਪੂਤ ਸੀ। ਅੱਛਾ ਸਿੱਖ ਵੀ ਰਹਿੰਦੇ ਸੀ? ਹਾਂਜੀ, ਸਿੱਖ ਸਿੱਖ ਵੇਖੇ ਨਹੀਂ ਉੱਥੇ ਰਹਿੰਦੇ ਸੀ ਤੁਹਾਡੇ ਪਿੰਡ ਦੇ ਵਿੱਚ? ਨਹੀਂ, ਹਿੰਦੂ? ਸਾਡੇ ਪਿੰਡ ਦੇ ਵਿੱਚ ਸਿਵਾਏ ਈਸਾਈਆਂ ਤੋਂ ਕੋਈ ਨਹੀਂ ਸੀ ਰਹਿੰਦਾ। ਅੱਛਾ ਸਹੀ ਹੋ ਗਿਆ। ਈਸਾਈਆਂ ਦੇ ਵੀ ਵੱਖਰੇ ਘਰ ਸਨ ਹੂੰ ਸਾਡੇ ਪਿੰਡ ਦੇ ਨਾ, ਉਹ ਵੱਖਰੇ ਘਰ ਇੱਕ ਪਾਸੇ ਨੁੱਕਰ ਤੇ ਆ। ਅੱਛਾ ਅੱਛਾ ਤੁਹਾਨੂੰ ਜ਼ਿਲ੍ਹਾ ਤੇ ਤਹਿਸੀਲ ਕਿਹੜੀ ਪੈਂਦੀ ਸੀ? ਤਹਿਸੀਲ ਤਹਿਸੀਲ ਤੇ ਜ਼ਿਲ੍ਹਾ? ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਬਟਾਲਾ। ਅੱਛਾ ਬਟਾਲਾ, ਸਹੀ ਹੋ ਗਿਆ। ਜਿਹੜਾ ਤੁਹਾਡਾ ਪਿੰਡ ਸੀ ਹਾਂਜੀ, ਇਹਦੇ ਵਿੱਚ ਮਸਜਿਦਾਂ ਕਿੰਨੀਆਂ ਸੀ? 2 2 ਮਸਜਿਦਾਂ ਸੀ ਮਹੱਲੇ ਦੇ ਵਿੱਚ। ਤੁਸੀਂ ਕਿਹੜੇ ਮਹੱਲੇ 'ਚ ਰਹਿੰਦੇ ਸੀ, ਲਹਿੰਦੇ ਪਾਸੇ ਕਿ ਚੜ੍ਹਦੇ ਪਾਸੇ? ਐਸਾ ਲਹਿੰਦੇ ਪਾਸੇ, ਸਹੀ ਹੋ ਗਿਆ।
ਅੱਛਾ ਬਜ਼ੁਰਗੋ, ਆਪਣੇ ਮਕਾਨ ਕੱਚੇ ਹੁੰਦੇ ਸੀ ਕਿ ਪੱਕੇ? ਕੱਚੇ। ਅੱਛਾ ਕੱਚੇ ਸੀ। ਹਾਂ। ਤੁਹਾਡੇ ਪਿੰਡ ਦੀਆਂ ਲੰਬੜਦਾਰੀਆਂ ਕਿੰਨੀਆਂ ਸੀ? ਸਾਡੇ ਪਿੰਡ ਦੇ ਲੰਬੜਦਾਰ ਜੀ, ਉਹਦੇ ਵਿੱਚ ਨਾ ਹਰ ਪੱਤੀ ਦੇ ਵਿੱਚ ਹੀ ਲੰਬੜ ਸੀ। ਕਿੰਨੀਆਂ ਪੱਤੀਆਂ ਸੀ ਪਿੰਡ ਦੀਆਂ? ਪਿੰਡ ਦੀਆਂ 10-12 ਪੱਤੀਆਂ ਸੀ। ਅੱਛਾ 10-12 ਪੱਤੀਆਂ ਸੀ। ਹਾਂਜੀ। ਤੁਹਾਡੀ ਪੱਤੀ ਦਾ ਕੋਈ ਲੰਬੜਦਾਰ ਉਹਦਾ ਨਾਂ ਯਾਦ ਹੋਵੇ ਤੁਹਾਨੂੰ? ਉਹ ਸਾਡੇ ਆਪਣੇ ਹੀ ਹਨ। ਹੂੰ। ਉਹਨਾਂ ਦੇ ਨਾਂ ਯਾਦ, ਅਬਦੁਰਮਾਨ ਅੱਛਾ ਸਹੀ। ਉਹਦਾ, ਉਹ ਮਨ ਮਨੌਤੀ ਉਹਦੀ ਬਹੁਤੀ ਸੀ ਅੱਛਾ ਅੱਛਾ ਅੱਛਾ। ਕਿ ਉਹ ਹੀ ਗੱਲਬਾਤ ਕਰੇ ਕਿਸੇ ਨਾਲ, ਹੂੰ ਜਾ ਕਿਸੇ ਨਾਲ ਉਹਨਾਂ ਕਰਨੀ ਹੋਵੇ ਹੂੰ। ਉਹ ਆਪ ਹੀ ਕਰਦਾ ਹੈ। ਸਹੀ ਹੋ ਗਿਆ। ਆਹ। ਅੱਛਾ ਹੁਣ ਬਜ਼ੁਰਗੋ ਇਹ ਦੱਸੋ, ਜਿਹੜੇ ਆਲੇ ਦੁਆਲੇ ਪਿੰਡ ਸੀ ਇਹਨਾਂ ਵਿੱਚ ਕਿਹੜੀ ਕਿਹੜੀ ਬਰਾਦਰੀ ਰਹਿੰਦੀ? ਸਿੱਖ ਰਹਿੰਦੇ ਸੀ ਕਿ ਮੁਸਲਮਾਨ ਰਹਿੰਦੇ ਸੀ? ਲਾਮੇ ਸਭ ਸਿੱਖ ਹੀ ਸਨ। ਅੱਛਾ ਸਿੱਖ ਸਨ। ਸਿੱਖ ਹੀ, 4 ਚਫੇਰੇ ਸਿੱਖ। ਹੂੰ। ਤੁਹਾਡੇ ਪਿੰਡ ਦੇ ਵਿੱਚ ਸਕੂਲ ਹੈ ਸੀ? ਸਕੂਲ ਹੈ। ਅੱਛਾ। ਹੈ ਸੀ। ਕਿੰਨਵੀਂ ਤੱਕ ਹੁੰਦਾ ਸੀ ਸਕੂਲ? ਹਾਂ, ਕਿੰਨਵੀਂ ਤੱਕ ਸਕੂਲ ਸੀ? ਇਹ ਨਹੀਂ ਪਤਾ। ਜਾਂਦੇ ਨਾ ਰਹੇ? ਪੜ੍ਹੇ ਆ, ਅੱਛਾ ਪੜ੍ਹਨ ਨਹੀਂ ਜਾਂਦੇ ਨਾ ਰਹੇ। ਪਤਾ। ਸਹੀ ਹੋ ਗਿਆ। ਜੇ ਪੜ੍ਹਦੇ ਤੇ ਖਰੇ ਪਤਾ ਲੱਗ ਜਾਂਦਾ। ਅੱਛਾ ਅੱਛਾ। ਤੁਹਾਡੇ ਪਿੰਡ ਦੇ ਨਾਲ ਜ਼ਮੀਨ ਜਿਹੜੀ ਸੀ ਉਹਦੇ ਵਿੱਚ ਖੂਹਾਂ ਦੀ ਵਾਹੀ ਹੁੰਦੀ ਸੀ ਕਿ ਨਹਿਰੀ ਪਾਣੀ ਲੱਗਦਾ ਸੀ? ਉੱਥੇ ਖੂਹਾਂ ਦਾ ਪਾਣੀ ਸੀ। ਅੱਛਾ ਖੂਹ ਲੱਗੇ ਸੀ। ਮੈਂ ਸਿਰਫ ਇੰਨਾ ਕਹਿ ਸੀ ਕਿ ਮੈਂ ਘਰੋਂ ਉੱਠਿਆ ਤੇ ਖੂਹ ਤੇ ਚਲਾ ਗਿਆ ਕਿਸੇ ਦੇ ਨਾਲ, ਆਪਣੇ ਵਾਲਦ ਦੇ ਨਾਲ, ਅੱਛਾ ਤੇ ਉੱਥੋਂ ਆਇਆ ਤੇ ਘਰ ਬਹਿ ਗਿਆ। ਅੱਛਾ। ਅਜੇ ਆਮ ਲੰਮਾ ਚੌੜਾ ਫੇਰਾ ਟੋਰਾ ਨਹੀਂ ਸੀ। ਸਹੀ ਹੋ ਗਿਆ। ਇੱਥੇ ਆ ਬੱਚੇ ਜਿਹੜੇ ਨੇ ਇਹ ਸਾਡੇ ਨਾਲ ਪੱਕੇ ਨੇ। ਅੱਛਾ ਆਪਣਾ ਖੂਹ ਕਿਹੜੇ ਪਾਸੇ ਸੀ ਪਿੰਡ ਦੇ? ਇੱਥੇ ਲਹਿੰਦੇ ਪਾਸੇ ਹੀ? ਅੱਛਾ ਜ਼ਮੀਨ ਵੀ ਉਧਰ ਹੀ ਸਾਰੀ? ਠੀਕ ਹੋ ਗਿਆ। ਤੁਹਾਡੇ ਵਾਲਦ ਸਾਹਿਬ ਕੀ ਕੰਮ ਕਰਦੇ ਸੀ? ਵਾਲਦ ਵੀ ਇਹੋ ਕੁਝ ਹੀ, ਜ਼ਿਮੀਂਦਾਰਾ ਜਿਹੜਾ ਅਸੀਂ ਕਰਨੇ ਆ ਇਹੋ ਅੱਛਾ ਕਰਦੇ। ਅੱਛਾ ਸਹੀ ਹੋ ਗਿਆ। ਦੂਸਰਾ ਇਹ ਆਪਣਾ ਹੋਰ ਸਾਡੇ ਪਿੰਡ ਦੇ ਵਿੱਚ ਨਾ ਹਾਂਜੀ ਸਾਈ ਸਨ, ਹੂੰ ਤੇ ਉਹਨਾਂ ਦੀ ਇੱਕ ਪਾਸੇ ਤੇ ਗੋਲ ਗੋਲ ਮਤਲਬ ਉਹਨਾਂ ਦਾ ਦਾਇਰਾ ਬਣਿਆ ਸੀ। ਅੱਛਾ। ਵਾਹਵਾ ਚੋਖੇ ਘਰ ਸਨ, ਹੂੰ 30-40 ਘਰ ਸਨ ਅੱਛਾ। ਸਾਈਆਂ ਦੇ, ਹੂੰ ਤੇ ਉਹ ਇੱਕ ਪਾਸੇ ਹਨ। ਅੱਛਾ। ਉਹ ਵਿੱਚੋਂ ਦੀ ਬਾਜ਼ਾਰ, ਹੂੰ ਉਹ 4 ਸਵੇਰੇ ਹੁੰਦਾ ਸੀ। ਅੱਛਾ ਉਹ ਇੱਕ ਪਾਸੇ ਨੁੱਕਰ ਦੇ ਵਿੱਚ, ਸਹੀ। ਤੇ ਬਾਕੀ ਪਿੰਡ ਸਾਡਾ ਦੂਰ ਤੱਕ ਸੀ। ਦੁਕਾਨਾਂ ਵੀ ਬਣੀਆਂ ਸੀ ਉੱਥੇ? ਬੱਲੇ ਬਹੁਤ। ਦੁਕਾਨਾਂ ਹਿੰਦੂ ਕਰਦੇ ਸੀ ਕਿ ਮੁਸਲਮਾਨ ਕਰਦੇ ਸੀ? ਮੁਸਲਮਾਨ ਹੀ ਸਾਡੇ। ਅੱਛਾ ਮੁਸਲਮਾਨ ਕਰਦੇ ਸੀ। ਸਾਈਆਂ ਦੀਆਂ ਦੁਕਾਨਾਂ 2 ਸਨ ਉਧਰ, ਅੱਛਾ ਉਹਨਾਂ ਦੇ ਪਾਸੇ। ਸਹੀ ਹੋ ਗਿਆ। ਤੇ ਸਾਡੀਆਂ ਜਿਹੜੀਆਂ ਮੁਸਲਮਾਨਾਂ ਦੀਆਂ ਦੁਕਾਨਾਂ ਹਨ ਉਹ ਤੇ ਬਾਜ਼ਾਰ ਦੇ ਵਿੱਚ। ਅੱਛਾ ਅੱਛਾ ਅੱਛਾ। ਨਾਨਕੇ ਕਿੱਥੇ ਸੀ? ਨਾਨਕੇ ਹਾਂ ਪਿੰਡ ਦੇ ਵਿੱਚ। ਅੱਛਾ ਪਿੰਡ ਦੇ ਵਿੱਚ ਹੀ ਸੀ। ਸਹੀ ਹੋ ਗਿਆ। ਅੱਛਾ ਬਾਬਾ ਜੀ ਚਲੋ ਹੁਣ ਇਹ ਤੇ ਗੱਲਾਂ ਹੋ ਗਈਆਂ। ਹੁਣ ਅਸੀਂ ਪੁੱਛਦੇ ਹਾਂ ਤੁਹਾਨੂੰ, ਜਦੋਂ ਪਾਕਿਸਤਾਨ ਬਣ ਗਿਆ ਤੁਹਾਡਾ ਉੱਥੇ ਰਹਿਣ ਸਹਿਣ ਚੰਗਾ ਸੀ ਸਾਰਿਆਂ ਦੇ ਨਾਲ, ਜੀ ਉਦੋਂ ਤੁਸੀਂ ਲੋਕ ਕਿੱਦਾਂ ਆਪਣਾ ਪਿੰਡ ਛੱਡ ਕੇ ਇੱਧਰ ਆਏ? ਉਹਦੀ ਕਹਾਣੀ ਦੱਸੋ। ਔਖਾ ਜਾਈ ਜੀ, ਪਿੰਡ ਛੱਡਿਆ ਔਖਾ, ਹੂੰ ਸੌਖਾ ਤਾਂ ਨਹੀਂ ਛੱਡਿਆ। ਉਸ ਵਕਤ ਨੂੰ ਢੂੰਢਦੇ ਨਹੀਂ ਪਏ, ਉਹ ਵਕਤ ਮਾੜਾ ਹੈ। ਕਿਹੜਾ ਵੇਲਾ ਸੀ ਜਦੋਂ ਪਿੰਡ ਛੱਡਿਆ ਸੀ? ਕਿਵੇਂ ਇਤਲਾਹ ਮਿਲੀ ਤੁਹਾਡੇ ਪਿੰਡ ਵਾਲਿਆਂ ਨੂੰ ਕਿ ਪਿੰਡ ਛੱਡਣਾ? ਸਾਨੂੰ ਜੀ ਗਵਰਨਮੈਂਟ ਨੇ ਇਤਲਾਹ ਦਿੱਤੀ ਸੀ ਹੂੰ ਵੀ ਉੱਠ ਖਲੋ, ਹੂੰ ਅਸੀਂ ਨਹੀਂ ਸੀ ਉੱਠਦੇ। ਅੱਛਾ। ਸਾਡਾ ਪਿੰਡ ਨਹੀਂ ਸੀ ਉੱਠਦਾ, ਹੂੰ ਆਕੜਿਆ ਸੀ। ਅੱਛਾ ਉਹਨੂੰ 5-7 ਪਿੰਡਾਂ ਦੀ ਪਰਵਾਹ ਹੀ ਨਹੀਂ ਸੀ। ਅੱਛਾ। ਲਾਂਭੋ 5-7 ਪਿੰਡ ਆ ਜਾਣ ਨਾ ਹੂੰ ਲੜਨ ਨੂੰ ਵੀ, ਹੂੰ ਤੇ ਸਾਡਾ ਪਿੰਡ ਨਹੀਂ ਸੀ ਮੰਨਦਾ। ਅੱਛਾ ਏਡਾ ਤਗੜਾ ਪਿੰਡ ਸੀ? ਏਡਾ ਤਗੜਾ ਪਿੰਡ ਸੀ। ਹੂੰ ਤੇ ਉਹ ਸਾਰੇ ਮਤਲਬ ਲਾਗੇ ਨਿੱਕੇ ਨਿੱਕੇ ਪਿੰਡ ਹਨ, ਹੂੰ ਧਾਰੋ ਕੇ ਪਿੰਡ ਸੀ, ਅੱਛਾ। ਉਹ ਵੀ ਲਹਿੰਦੇ ਪਾਸੇ ਸਾਡੇ ਤੋਂ। ਹੂੰ ਇੱਕ ਉਹ ਪਤਾ ਕਿਤੇ ਦੁਕਾਨ ਤੇ ਜਾਣਾ, ਕਿਤੇ ਕੱਪੜੇ ਕੁੱਪੜੇ ਵਾਲੀ ਦੁਕਾਨ ਤੇ ਉੱਧਰ ਅੱਛਾ। ਉਹਨਾਂ ਰੱਖੀਆਂ ਸੀ ਦੁਕਾਨਾਂ, ਹੂੰ ਤੇ ਉੱਥੇ ਜਾਣਾ ਹੂੰ ਤੇ ਆ ਜਾਣਾ ਨਾਲ, ਵੱਡਿਆਂ ਦੇ ਨਾਲ ਹੀ ਜਾਣਾ ਹੁੰਦਾ। ਹਾਂਜੀ। ਹਾਂ। ਅੱਛਾ ਤੇ ਫਿਰ ਜਦੋਂ ਤੁਸੀਂ ਨਹੀਂ ਸੀ ਉੱਠਦੇ ਪਏ ਫਿਰ ਤੁਹਾਨੂੰ ਕਿੱਦਾਂ ਉਠਾਇਆ? ਸਾਨੂੰ ਸਾਡੇ ਨਾਲ
ਪੁਲਿਸ ਆਈ ਸੀ ਹੂੰ ਉੱਥੇ, ਹੂੰ ਮਿਲਟਰੀ ਦੇ ਬੰਦੇ ਹਨ, ਹੂੰ ਉਹਨਾਂ ਆਖਿਆ ਵੀ ਜਾਓ ਹੂੰ ਉੱਠੋ ਹੂੰ ਇਹ ਛੱਡ ਦਿਓ। ਅੱਛਾ ਛੱਡਿਆ ਉੱਥੇ ਡੇਰੇ ਤੇ, ਡੇਰੇ ਆਏ ਆ, ਹੂੰ ਉਹ ਚੱਲ ਗਏ ਨੇ ਗੱਡੀ ਤੇ, ਅੱਛਾ ਨਿਕਲ ਗਏ ਸਾਡੇ ਨਾਲ ਪਹਿਲੋਂ। ਹੂੰ ਅਸੀਂ ਮਗਰ ਆਉਨੇ ਆ, ਡੇਰਾ ਬਾਬੇ ਨਾਨਕ ਦਾ, ਹਾਂਜੀ ਉੱਥੇ ਫਿਰ ਉਹ ਸਾਡਾ ਜਿਹੜਾ ਸਮਾਨ ਸਮੂਨ ਸੀ ਨਾ ਹੂੰ ਚੁੱਕਿਆ ਹੂੰ ਲੋਕਾਂ ਨੇ, ਉਹ ਉਹਨਾਂ ਨੇ ਉੱਤੋਂ ਲਾ ਕੇ ਸੁੱਟ ਦਿੱਤਾ ਅੱਛਾ ਸਿੱਖਾਂ ਨੇ। ਹੂੰ ਇਹ ਖੱਤਰੀ ਸਨ, ਅੱਛਾ ਉਹਨਾਂ ਨੇ ਕਿ ਜਿਹੜੇ ਸਿਰ ਤੇ ਚੁੱਕਿਆ ਉਹ ਸੁੱਟ ਦਿੱਤਾ ਥੱਲੇ, ਜਿਹੜਾ ਉਹਦਾ ਫੜਿਆ ਸੀ ਉਹ ਵੀ ਸਿਟਾ ਦਿਆ। ਹੂੰ ਹਰ ਸ਼ਾਇਦ ਉੱਥੇ ਸੁੱਟ ਹੈ। ਅੱਛਾ ਉੱਥੇ ਕੀ ਜੱਥਾ ਪੈ ਗਿਆ ਸੀ? ਉਹ ਪਿੰਡ ਸੀ ਸ਼ਹਿਰ, ਹੂੰ ਡੇਰਾ ਬਾਬੇ ਨਾਨਕ ਦਾ, ਅੱਛਾ ਉੱਥੇ ਨਹੀਂ ਲੰਘਣਾ ਸੀ, ਹੂੰ ਰੋਡ ਵਿੱਚੋਂ ਦੀ ਜਾਂਦਾ ਪਾਸੇ ਤੋਂ ਦੀ, ਅੱਛਾ ਜਿਵੇਂ ਇਹ ਸਾਡਾ ਰੋਡ ਨਹੀਂ ਉੱਤੋਂ ਦੀ ਬਣਾ ਕੇ ਫੇਰ ਹਮ ਚੱਲ ਜਾਂਦਾ ਹੂੰ। ਇਸ ਤਰ੍ਹਾਂ। ਉਹ ਡੇਰਾ ਬਾਬੇ ਨਾਨਕ ਦਾ ਸੀ ਤੇ ਉੱਥੇ ਸਿੱਖ ਹੀ ਸਨ, ਅੱਛਾ ਮੁਸਲਮਾਨ ਕੋਈ ਨਹੀਂ ਸੀ। ਉੱਥੇ ਸਿੱਖਾਂ ਨੇ ਮਾਰਨ ਦੀ ਕੋਸ਼ਿਸ਼ ਤੇ ਨਹੀਂ ਕੀਤੀ ਤੁਹਾਨੂੰ? ਨਹੀਂ, ਹੂੰ ਸਾਡੇ ਪਿੰਡ ਤੋਂ ਉਦਾਂ ਹੀ ਡਰਦੇ ਹਨ। ਅੱਛਾ ਨਹੀਂ ਜਦੋਂ ਤੁਸੀਂ ਆ ਰਹੇ ਸੀ ਜਦੋਂ ਕਾਫਲੇ ਜੱਸਾ ਆਇਆ ਨਾ, ਹੂੰ ਉਦੋਂ ਵੀ ਸਾਡੇ ਕੋਲ ਡਰਦੇ। ਜੱਥਾ ਪਿਆ ਨਹੀਂ ਤੁਹਾਡੇ ਸਾਡੇ ਪਿੰਡ? ਅਸਤਬਾਜ ਸਨ, ਅਸਤਬਾਜ, ਹੂੰ ਉਹਨਾਂ ਨੇ ਅਸਲਾ ਹੀ ਇੰਨਾ ਕੁ ਬਣਾਇਆ ਸੀ, ਸਾਡੇ ਲਾਗੇ ਕੋਈ ਨਹੀਂ ਸੀ ਆਉਂਦਾ। ਅੱਛਾ ਹਾਂ। ਤੁਹਾਡੇ ਫੌਜੀ ਵੀ ਹੈ ਸਨ ਪਿੰਡ ਦੇ, ਫੌਜ ਦੇ ਵਿੱਚ? ਹਾਂ ਫੌਜੀ ਆ। ਅੱਛਾ ਸਹੀ ਹੋ ਗਿਆ। ਅੱਛਾ ਫਿਰ ਮੇਰਾ ਖੁਦ ਭਾਈ ਫੌਜੀ ਸੀ, ਅੱਛਾ ਤੁਹਾਡਾ ਭਾਈ ਵੀ ਫੌਜੀ ਸੀ? ਮੇਰਾ ਪਿਓ ਵੀ ਫੌਜੀ। ਓਏ ਹੋਏ ਹੋਏ ਹੋਏ। ਅੱਛਾ ਭਰਾ ਤੁਹਾਡਾ ਉਸ ਵੇਲੇ ਫੌਜ ਦੇ ਵਿੱਚ ਸੀ? ਨਹੀਂ, ਉਹ ਹੁਣ ਤੇ ਗੁਜ਼ਰ ਗਿਆ ਵਿਚਾਰਾ, ਨਹੀਂ ਉਸ ਵੇਲੇ? ਰਿਟਾਇਰਮੈਂਟ ਪਾ ਕੇ ਆ, ਅੱਛਾ ਰਿਟਾਇਰਮੈਂਟ ਪਾਇਆ ਸੀ ਹੂੰ ਤੇ ਫਿਰ ਆ ਗਿਆ, ਤੇ ਬਾਬਾ ਸਾਲਾਂ ਬਾਅਦ ਉਹ ਗੁਜ਼ਰ ਗਿਆ। ਅੱਛਾ 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 ਬਾਬਾ ਜੀ, ਫਿਰ ਜਦੋਂ ਤੁਹਾਡਾ ਉਹਨਾਂ ਨੇ ਸਮਾਨ ਸਟਾ ਲਿਆ, ਫਿਰ ਤੁਸੀਂ ਲੋਕਾਂ ਨੇ ਕਿਵੇਂ ਆਪਣਾ ਸਫ਼ਰ ਜਾਰੀ ਰੱਖਿਆ? ਅਸੀਂ ਆਣ ਕੇ ਨਾ ਜੀ, ਤੇ ਪੁਲੋਂ ਜਦੋਂ ਗਾਂ ਲੰਘ ਗਏ ਆ ਨਾ, ਹਾਂਜੀ ਤੇ ਜੱਸੜ ਕੇ ਸਲੈਰ ਹੂੰ ਪਿੰਡ ਹੈ, ਉਸ ਪਿੰਡ ਦੇ ਵਿੱਚ ਸਾਡੀ ਬੱਚੀ ਵਿਆਹੀ ਸੀ। ਅੱਛਾ ਉਹ ਬੱਚੀ ਵਿਆਹੀ ਸੀ, ਹੂੰ ਉੱਥੇ ਉਹਨਾਂ ਨੇ ਸਾਨੂੰ ਹੂੰ ਮਾਲ ਡੰਗਰ ਜਿਹੜਾ ਉਹ ਗੁੱਜਰ ਸਨ ਹੂੰ ਉਹਨਾਂ ਦੇ ਅੱਗੇ ਲਾਇਆ ਸੀ, ਅੱਛਾ ਤੇ ਅਸੀਂ ਉੱਥੇ ਆਣ ਕੇ ਤੇ ਠਹਿਰੇ ਆ। ਹੂੰ ਉੱਥੇ ਠਹਿਰ ਕੇ ਹੂੰ ਤੇ ਕੋਈ ਦਿਹਾੜੀ ਡੰਗ ਰਹੇ ਆ, ਹੂੰ ਫਿਰ ਅਸੀਂ ਹੂੰ ਤੁਰ ਪਏਗਾ, ਅੱਛਾ ਫਿਰ ਸਿੱਧੇ ਦਸਕੇ ਆਏ, ਅੱਛਾ ਦਸਕਿਓਂ ਫਿਰ ਨਹੀਂ ਕੰਮ ਬਣਿਆ, ਹੂੰ ਫਿਰ ਅਸੀਂ ਹੋਗਾ ਆ ਗਏ ਕਰਾਸ਼ ਵਾਲਾ, ਅੱਛਾ ਇਹ 2-3 ਟਿਕਾਣੇ ਵੇਖੇ। ਹੂੰ ਅਖੀਰ ਅਸੀਂ ਉਹ ਦੇਖਦੇ ਵੀ ਪਾਰਲੇ ਪਾਸੇ ਪਿੰਡ ਸੀ ਛੋਟਾ ਜਿਹਾ, ਹੂੰ ਬੱਲੋ ਤੋਲਾ, ਅੱਛਾ ਉਹਦੇ ਉੱਥੇ ਆਣ ਕੇ ਬੈਠੇ ਸੀ। ਹੂੰ ਸਿੱਖਾਂ ਦਾ ਬੜਾ ਕਮਾਦ ਸੀ ਉਸ ਸਾਲ, ਅੱਛਾ ਕਮਾਦ ਉਹਨਾਂ ਲਾਇਆ ਸੀ 4 ਚੁਫੇਰੇ। ਹੂੰ ਹਾਂਜੀ ਜ਼ਮੀਨ ਤੁਹਾਨੂੰ ਪਈ ਇੱਧਰ ਆ ਕੇ ਹਾਂਜੀ, ਕਿੰਨੇ ਏਕੜ ਪਈ? ਸਾਨੂੰ ਜ਼ਮੀਨ ਦਾ ਤਾਂ ਇਹ ਆ ਸਿਆਲਕੋਟ ਪਈ ਹੈ ਅੱਛਾ ਜ਼ਮੀਨ ਸਾਡੀ। ਹੂੰ ਉਹ ਭਾਈ ਮੇਰਾ ਤੇ ਮਾਈ ਸਾਡੀ ਵੱਡੇ, ਹੂੰ ਮੈਂ ਤੇ ਵਿੱਚ ਹੀ ਇਹਨਾਂ ਦੇ ਘੱਟ ਹੀ ਰਿਹਾ ਵਾਂ। ਤੁਸੀਂ ਕਿੱਥੇ ਰਹੇ ਹੋ? ਮੈਂ ਬਸ ਇਸ ਤਰ੍ਹਾਂ ਹੀ, ਆ ਹੁਣ ਆ ਕੁੜੀ ਆਈ ਹੈ ਵਿਆਹ ਕੇ ਆਂਦੀ ਹੈ, ਹੂੰ ਤੇ ਉੱਥੇ ਉਹਨਾਂ ਕੋਈ ਬਹੁਤਾ ਰਹਿਣਾ, ਕਿਹੜੀ ਜਗ੍ਹਾ ਤੇ? ਛੋਟਾ ਬਸ ਛੋਟਾ ਬਾਸ। ਸਹੀ 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 ਜਾਸੀ ਚੱਕ, ਹੂੰ ਗੁਲਾਮ ਸਿੰਘ ਸਿੱਧੂ। ਵਾਹ ਜੀ ਵਾਹ। ਅੱਛਾ ਤੁਸੀਂ ਆਹ, ਸਾਰੀ ਉਮਰ ਸਫ਼ਰ ਹੀ ਕੀਤਾ? ਸਫ਼ਰ ਬੜਾ ਸਫ਼ਰ ਕੀਤਾ। ਸੁਣਿਆ ਤੁਹਾਡੇ ਪਿੰਡ ਵਾਲਿਆਂ ਕੋ ਤੁਸੀਂ ਕੰਮ ਵੀ ਬੜਾ ਕਰਦੇ ਰਹੇ ਹੋ? ਕੰਮ ਤੇ ਜੀ, ਮੈਂ ਤੇ ਇੱਥੇ ਜਦੋਂ ਆਇਆ ਨਾ, ਹਾਂਜੀ ਤੇ ਮੈਂ ਇਹਨਾਂ ਨੂੰ ਮੈਂ ਐਲਾਨ ਕੀਤਾ ਹੈ, ਜਿਹਦੀ ਮਰਜ਼ੀ ਬਹਿ ਜਾਓ ਟੋਕੇ ਤੇ, ਕਮਾਦ ਟੁੱਕਣ ਤੇ। ਕਮਾਲ ਚੁੱਕਣ ਚ? ਆਹ ਹਾਂ ਨਹੀਂ ਕੋਈ ਵੀ ਨਹੀਂ ਮੇਰੇ ਨਾਲ ਆਇਆ, ਕੋਈ ਨਹੀਂ।
ਤੁਸੀਂ ਕਿੰਨਾ ਕਮਾਦ ਟੁੱਕ ਲੈਂਦੇ ਸੀ? ਮੈਂ 2 ਕਿੱਲਿਆਂ ਦਾ ਟੁੱਕ ਜਾਂਦਾ ਸੀ ਸੌਖਾ। ਕਿੰਨੇ ਦਿਨਾਂ 'ਚ? ਕਮਾਦ ਦੋ ਗੰਨਾ, ਇੱਕ ਆ ਗੰਢ, ਇੱਕ ਆ ਹੂੰ। ਤੇ 2 ਗੰਨਾ। ਨਹੀਂ, ਕਿੰਨੇ ਦਿਨਾਂ 'ਚ 2 ਕਿੱਲੇ ਕਰ ਲੈਂਦੇ ਸੀ? ਦਿਨਾਂ 'ਚ ਹਾਂ। ਕਰੀਆਂ ਦੀ ਗੱਲ ਕਿਹਾ। ਇਹ ਇੱਕ ਦਿਹਾੜੀ ਦੇ ਵਿੱਚ ਮੈਂ ਸਵੇਰ ਤੋਂ ਤੁਰ ਕੇ ਸ਼ਾਮ ਤੱਕ ਟੁੱਕਾ ਨਾ ਹੂੰ। ਤੇ ਮੈਂ 3 ਕਿੱਲਿਆਂ ਦਾ ਕਮਾਦ ਟੁੱਕਦਾ ਸੀ। ਵਾਹ ਜੀ ਵਾਹ, ਬੜੀ ਗੱਲ ਹੈ ਬਜ਼ੁਰਗੋ। 2 ਗੰਨਾ, ਅੱਛਾ, ਤੁਸੀਂ ਇੱਕ ਫਿਰ ਆ। ਤੁਸੀਂ ਫਿਰ ਇਸ ਪਿੰਡ ਆ ਕੇ ਐਲਾਨ ਕੀਤਾ ਕਿ ਮੇਰੇ ਨਾਲ ਕੋਈ ਟੁੱਕ ਲਵੇ ਕਮਾਦ, ਤੇ ਕੋਈ ਉੱਠਿਆ ਕਿ ਨਹੀਂ? ਕੋਈ ਨਹੀਂ ਆਇਆ ਹੀ ਨਹੀਂ ਕੋਈ ਬਰਾਬਰ ਦਾ। ਅੱਛਾ, ਵਜ਼ਨ ਵੀ ਚੁੱਕਦੇ ਰਹੇ ਹੋ? ਨਹੀਂ, ਅੱਛਾ, ਵਜ਼ਨ ਨਹੀਂ ਚੁੱਕਿਆ। ਵਜਨ ਨਹੀਂ ਚੁੱਕਾ। ਸਹੀ ਹੋ ਗਿਆ। ਅੱਛਾ ਬਾਬਾ ਜੀ, 75 ਸਾਲ ਹੋ ਗਏ ਪਾਕਿਸਤਾਨ ਬਣੇ ਨੂੰ, ਹਾਂ। ਤੁਹਾਨੂੰ ਉਹ ਪਿੰਡ, ਉਹ ਗਲੀਆਂ ਯਾਦ ਆਉਂਦੀਆਂ ਆਪਣੇ ਘਰ ਦੀਆਂ? ਹਾਂਜੀ, ਅਸੀਂ ਆਹ ਪਿੰਡ, ਹੂੰ। ਆ ਇੱਧਰ ਪਿੰਡ ਹੈ ਸਾਡਾ, ਆ ਹਾਂਜੀ ਇੱਥੇ ਸਾਡਾ ਹੱਥ ਆ, ਹਾਂਜੀ। ਇੱਥੇ ਸਾਡਾ ਜ਼ਮੀਨ ਤੇ ਖੂਹ, ਅੱਛਾ। ਹੂੰ। ਐਸੇ ਰੋਕੀ ਪਿੰਡ ਦੇ, ਹਾਂਜੀ। ਐਸੇ ਹਿਸਾਬ ਤੇ ਪਿੰਡ ਦੇ। ਅੱਛਾ ਇਸ ਪਾਸੇ ਦਰਬਾਰ ਹੈ ਸਾਡੇ, ਅੱਛਾ। ਅਗਲੇ ਪਾਸੇ ਹੂੰ ਉਹ ਦਰਬਾਰ ਜਿਹੜਾ ਮੀਆਂ ਹਾਜੀ, ਹੂੰ। ਉਹਦਾ ਦਰਬਾਰ ਸੀ। ਮੇਲਾ ਲੱਗਦਾ ਸੀ ਉੱਥੇ? ਹਾਂਜੀ, ਮੇਲਾ ਬੜਾ ਮੇਲਾ ਕਿੰਨੇ ਲੱਗਦਾ। ਦਿਨ ਲੱਗਦਾ ਸੀ ਮੇਲਾ? ਉਹ 2-3 ਦਿਨ ਰਹਿੰਦਾ ਸੀ। ਆਲੇ ਦੁਆਲੇ ਦੇ ਸਿੱਖ ਆਉਂਦੇ ਸੀ ਮੇਲਾ ਵੇਖਣ? ਬੜੇ ਉੱਥੇ ਖੇਡ ਬੜੀ ਪੈਂਦੀ ਸੀ। ਕਿਹੜੀ ਖੇਡ ਹੁੰਦੀ ਸੀ? ਕਬੱਡੀ, ਅੱਛਾ, ਕੌਡੀ। ਹਾਂ, ਤੁਹਾਡੇ ਕੁਸ਼ਤੀ ਕਬੱਡੀ ਤੁਹਾਡੇ ਪਿੰਡ ਦਾ ਕੋਈ ਪਹਿਲਵਾਨ ਵੀ ਹੋਇਆ ਉੱਥੇ? ਬਥੇਰੇ ਹੋਏ ਨੇ। ਅੱਛਾ ਕੋਈ ਨਾ ਉਹਨੇ ਪਛਾਣ ਰੱਖੀ, ਅੱਛਾ। ਨਾ ਕੋਈ ਕੁਸ਼ਤੀ ਘੁਲਦੇ ਨੇ ਪਏ ਵੇਖੀਏ, ਹੂੰ। ਵੇਖ ਲਓ ਤੇ ਉਹ ਹਟ ਗਏ ਤੇ ਆਪ ਉਹਨੂੰ ਆ ਜਾਣਾ ਕਰਦਾ ਨਾ ਕੋਈ ਪਛਾਣ ਹੋਈ। ਅੱਛਾ, ਪਿੰਡ ਯਾਦ ਆਉਂਦਾ ਹੁਣ ਆਪਣਾ? ਪਿੰਡ ਯਾਦ ਤੇ ਜੀ ਬੜਾ ਹੁੰਦਾ। ਅੱਛਾ, ਆਹ ਦਿਲ ਕਰਦਾ ਹੁਣ ਪਿੰਡ ਪਿੰਡ ਵੇਖਣ ਨੂੰ? ਸਾਡਾ ਤੁਹਾਨੂੰ ਦੱਸਿਆ ਨਾ ਕਿ ਸਾਡੇ ਤੋਂ ਜਿੰਨੇ ਵੀ ਸਿੱਖ ਸਨ ਨਾ ਆਲੇ ਦੁਆਲੇ, ਹੂੰ। ਸਾਰੇ ਭੌਂਦੇ ਆ, ਅੱਛਾ। ਭੌ ਖਾਂਦੇ ਹੂੰ। ਵੀ ਸ਼ਿਕਾਰ ਵਾਲਿਆਂ ਨੂੰ ਨਾ ਛੇੜਿਓ। ਅੱਛਾ। ਆਹ। ਪੂਰੇ ਹੱਥ ਫਿਰ ਉਹਨਾਂ ਜੰਗਲੇ ਵਾਲਿਆਂ, ਹੂੰ। ਜਿਹੜਾ ਸਾਡੇ ਲਾਗੇ ਜੰਗਲੇ ਪਿੰਡ ਸੀ, ਹਾਂ। ਉਹਨਾਂ ਨੇ ਆਖਿਆ ਭਈ ਜੇ ਤੁਹਾਨੂੰ ਸਿੱਖ ਪੈਣ ਹੂੰ। ਅਸੀਂ ਅੱਗੇ ਹੋਵਾਂਗੇ, ਅੱਛਾ ਜੇ ਸਾਨੂੰ ਮੁਸਲਮਾਨ ਪੈਣ ਤੇ ਤੁਸੀਂ ਅੱਗੇ ਹੋਵੋ। ਅੱਛਾ। ਐਸਾ ਮੈਦਾ ਕਰ ਲਿਆ। ਵਾਹ। ਅਸੀਂ ਬੈਠੇ ਰਹੇ, ਅਸੀਂ ਨਹੀਂ ਉੱਠੇ। ਹੂੰ। ਨਾ ਉਹਨਾਂ ਸਾਨੂੰ ਆਖਿਆ ਵੀ ਜੇ ਤੁਹਾਨੂੰ ਸਿੱਖ ਪੈਣ ਅਸੀਂ ਅੱਗੇ ਹੋਵਾਂਗੇ। ਅੱਛਾ। ਨਹੀਂ, ਸਾਨੂੰ ਪਿਆ ਹੀ ਕੋਈ ਨਹੀਂ ਵਾਹ ਸਿੱਖ। ਜੀ ਵਾਹ। ਇਹ ਜੰਗਲੇ ਵਾਲੇ ਜਿਹੜੇ ਸੀ, ਆਹ ਇਹ ਸਿੱਖਾਂ ਦਾ ਪਿੰਡ ਸੀ, ਉਦੋਂ ਆਉਣ ਜਾਣ ਹੁੰਦਾ ਸੀ ਸਿੱਖਾਂ ਦੇ ਨਾਲ? ਉਹ ਜੀ ਬੜਾ ਸਾਡਾ ਏਦਾਂ ਦਾ ਸੀ ਨਾ ਪੀਚ, ਹੂੰ। ਕਿ ਜਿਵੇਂ ਭਾਈਆਂ ਦਾ ਹੁੰਦਾ ਅੱਛਾ। ਜੰਗਲੇ ਵਾਲਿਆਂ ਨਾਲ, ਇਹ ਭਰਾਵਾਂ ਦਾ ਹੁੰਦਾ ਨਾ ਪੀਚ, ਏਦਾਂ। ਵਾਹ ਜੀ ਵਾਹ। ਦੇਖ ਲਓ ਜੀ, ਬਜ਼ੁਰਗਾਂ ਨੂੰ ਅੱਜ ਵੀ ਆਪਣਾ ਪਿੰਡ ਯਾਦ ਆਉਂਦਾ। ਉਹ ਪੁਰਾਣੀਆਂ ਜਿੰਨੀਆਂ ਗੱਲਾਂ ਇਹਨਾਂ ਨੂੰ ਯਾਦ ਸੀ, ਇਹਨਾਂ ਨੇ ਦੱਸੀਆਂ। ਬੜਾ ਵਧੀਆ ਲੱਗਿਆ ਬਜ਼ੁਰਗੋ ਤੁਹਾਡੇ ਕੋਲ ਪੁਰਾਣੀਆਂ ਗੱਲਾਂ ਸੁਣ ਕੇ। ਚਲੋ ਜੀ, ਚਾਹ ਦਾ ਕੱਪ ਹੋ ਜਾਏ ਤੇ ਠੀਕ ਜੀ। ਬੜਾ ਵਧੀਆ ਲੱਗਿਆ ਬਜ਼ੁਰਗੋ ਤੁਹਾਡੇ ਨਾਲ ਗੱਲਾਂ ਪਤਾ ਕਰਕੇ। ਮੈਂ ਚਾਹ ਦਾ ਕੱਪ। ਨਹੀਂ ਬਸ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਅੱਛਾ।